व्यूअर्स वेलकम बैक ऑन प्रोग्राम। सो व्यूअर्स एंड वाले सैक्शन में पहुंच चुके हैं। इस ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਲਗਭਗ 100 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੇ ਹੱਕਾਂ ਦੀ ਰਾਖੀ ਲਈ ਪ੍ਰਮੁੱਖ ਸੰਸਥਾਵਾਂ ਦੇ ਤੌਰ ਤੇ ਉੱਭਰੀਆਂ ਸਨ। ਹਕੀਕਤ ਵਿੱਚ ਇਹ ਦੋਵੇਂ ਸੰਸਥਾਵਾਂ ਨੂੰ ਬਾਦਲ ਟੱਬਰ ਨੇ ਬਿਲਕੁਲ ਤਾਕਤਹੀਨ ਅਤੇ ਮਨੋਰਥਹੀਨ ਕਰ ਦਿੱਤਾ ਹੈ। ਸੋ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਿਹੜੀਆਂ ਫਜ਼ੂਲ ਵਿਸ਼ਿਆਂ ਤੇ ਬਿਆਨਬਾਜ਼ੀਆਂ ਕਰਨ ਤੇ ਮੋਹਰੇ ਤੇ ਕਰ ਦਿੱਤਾ ਹੈ। और जिवें कि हुण मोदी वालों उस नूं मिले तोहफिਆਂ ਨੂੰ नीलाम करन दा फैसला है। सो इन्हां तोहफिਆਂ ਵਿੱਚ एक दरबार साहिब ਦਾ मॉडल भी शामिल है, जिस ਨੂੰ ਲੈ ਕੇ श्रोमणी कमेटी मोदी ਨੂੰ ਇਹ मॉडल नीलाम ना करन ਦਾ ਜਿਹੜਾ ਉਹ ਬੇਨਤੀ ਕਰ ਰਹੀ है। सो है ना व्यूअर्स ਇਹ ਸ਼ਰਮਨਾਕ ਗੱਲ। सो इस बारे ਆਪਾਂ ਗੱਲਬਾत ਕਰਨ ਜਾ ਰਹੇ ਹਾਂ ਔਰ ਨਾਲ ਜਿਹੜੀਆਂ ਤੁਹਾਡੇ ਜਿਹੜੇ ਮੈਸੇਜ ਨੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ये उर्दू का कपलेट मेरे मन च आ रहा है कि हर शाख पे उल्लू बैठा है, अंजाम गुलिस्तां क्या होगा, बर्बाद गुलिस्तां करने को जब एक ही उल्लू काफ़ी है। पंजाब वाल नज़र मारे हैं बहुत उपरामता होंगी, इसलिए नहीं जिथे तक सिख संगत का ताल्लुक है उत्थों दे दी फिजा उस धरती जिथे सतगुरां दी हमेशा ही रहमत है, उस बारे तो कदे निराशता लफ्ज़ मैं नहीं इस्तेमाल करांगा। अच्छा। पर जिन्हां तो लोग आस करते हैं कि भी ये कोई डिलीवर कर सकते हैं, जिन्हां दे उत्ते जिहड़ा है वो इन्ना लंबा वक्त भरोसा भी किया, एक तो बाद दूसरे ते भरोसा हुंदा है, वो असी हकूमती फेलियर की गल तो करते ही हैं। हुण इसे ते ही जी मैं पंजाब बोलदा है, डायलॉग डिबेट ये वो, और जिस लैवल ते घटिया लैवल ते जाके असैंबली दे विच तू करके गाली गलोच चार्जेस वो सारे लगते हैं। तुहानूं लगदा ही नहीं, तुहानूं लगदा है भी अनपढ़ां दे खोतियां दे महल्ले दे विच तुसीं खलोते हो ते वो इलैक्टेड लोग अपने आप नूं कहंदे ने। पर उस तो भी निराशता है, कांग्रेस ने की किया, आम आदमी ने की किया, भी ये मैटर नहीं करता। साडे सामने जो असीं सिख कौम दे पास्ट प्रेजेंट और फ्यूचर की गल करते हैं तो 100 साल पहला जिहड़े उस खिते की सब तो पुरानी धिर श्रोमणी अकाली दल होण चाहती है, उहदी कमांड थले 4 साल गुरुद्वारा सुधार लहर ग्लोरीअस हिस्टरी श्रोमणी कमेटी होण चाहती है। और श्रोमणी कमेटी जिहदे थले जिहड़ा किन्ने इतिहासक गुरुद्वारे उन्हां दा बजट 1400 करोड़ तक दा पहुँचना और इंस्टीट्यूशनस अकाल तखत और वो सारे नाल ਜਦੋਂ ਅਸੀਂ ਉਹਦਾ ਡਿਕਲਾਈਨ ਦੇਖਦੇ ਹਾਂ ਕਿ ਕਿਸ ਹੱਦ ਤੱਕ ਇਹ ਡੀਜਨਰੇਟ ਹੋ ਚੁੱਕੇ ਨੇ, ਫਿਰ ਜਿਹੜੇ ਲੋਕ ਬਿਠਾਏ ਹੋਏ ਨੇ, ਕੋਈ ਵਿਰਸਾ ਵਲਟੋਆ ਉਹਦਾ ਸਪੋਕਸਮੈਨ ਬਣਿਆ, ਕੋਈ ਗੁਰਚਰਨ ਗਰੇਵਾਲ ਬੋਲ ਰਿਹਾ ਹੁੰਦਾ, ਕੁਛ ਹੋਰ ਨਹੀਂ ਹੁੰਦਾ, ਤੇ ਫਿਰ ਉਹ ਹਰਜਿੰਦਰ ਸਿੰਘ ਧਾਮੀ ਜਿਹਨੂੰ ਜਿਹੜਾ ਜਦੋਂ ਬੋਲ ਰਿਹਾ ਹੁੰਦਾ ਤਾਂ ਮੈਨੂੰ ਬਹੁਤ ਵਾਰ ਲੱਗਦਾ ਯਾਰ ਇਸ ਅਨਪੜ੍ਹ ਤੋਂ, ਹਾਲਾਂ ਕਹਿਣ ਨੂੰ ਧਾਮੀ ਐਡਵੋਕੇਟ ਕਹਿੰਦਾ, ਪਤਾ ਨਹੀਂ ਕਿਹੜੀ ਐਡਵੋਕੇਸੀ ਕਰਦੇ ਰਹੇ ਨੇ, ਲੇਕਿਨ ਜਿਨ੍ਹਾਂ ਫਜ਼ੂਲ ਮੁੱਦਿਆਂ ਦੇ ਉੱਤੇ ਖੜਾ ਕੀਤਾ ਹੁੰਦਾ। ਇੱਕ ਪਾਸੇ ਆਮ ਸਿੱਖ ਤਾਂ ਇਸ ਗੱਲ ਤੋਂ ਹੀ ਜਿਹੜਾ ਉਹ ਦੁਖੀ ਹੋ ਜਾਂਦਾ ਕਿ ਜੀ ਮਰਿਆਦਾ ਭੰਗ ਹੋ ਗਈ, ਉਹ ਗਊਆਂ ਵਾਲਾ ਸਾਧ ਅੰਦਰ ਲਿਆਂਦਾ, ਉਹ ਸੈਂਟ ਉੱਥੇ ਛਿੜਕਦਾ ਰਿਹਾ, ਕੀਰਤਨ ਸੁਣਦਿਆਂ ਨੂੰ ਉਠਾ ਦਿੱਤਾ। ਉਹਨਾਂ ਦਾ ਤਾਂ ਬਹੁਤਿਆਂ ਦਾ ਇਹੀ ਹੈ ਜੀ ਮਰਿਆਦਾ ਆਪੈਡ ਹੋਣਾ ਵੀ ਬਣਦਾ ਹੈ ਕਿ ਵੀ ਈਵਨ ਤੁਸੀਂ ਨਾਰਮਲ ਧਾਰਮਿਕ ਮਰਿਆਦਾ ਵੀ ਜਿਹਦੀ ਜ਼ਿੰਮੇਵਾਰੀ ਹੈ ਜਿੱਦਾਂ ਤੁਹਾਨੂੰ ਉਹਨੂੰ ਵੀ ਵਾਇਓਲੇਟ ਕਰ ਰਹੇ ਹੋ। ਤੇ ਸਿਆਸੀ ਤੌਰ ਤੇ ਤੁਸੀਂ ਦੇਖੋ ਜੀ ਪਹਿਲਾਂ ਸੀ ਜੀ ਅਸੀਂ ਪਟੀਸ਼ਨ ਕਿੰਨੇ ਲੱਖ ਦਸਤਖਤ, ਸਿਆਸੀ ਕੈਦੀਆਂ ਦੀ ਰਿਹਾਈ, ਜਿਹੜੇ ਬੰਦੀ ਸਿੰਘਾਂ ਦੀ ਰਿਹਾਈ, ਤੁਹਾਨੂੰ ਮੁੜ ਕੇ ਕੋਈ ਨਜ਼ਰ ਨਹੀਂ। ਔਰ ਹਾਲਾਤ ਇਹਨਾਂ ਦੇ ਇਸ ਕਦਰ ਡੀਜਨਰੇਸ਼ਨ ਦੇ ਨੇ ਕਿ ਡੀਸੀ ਅੰਮ੍ਰਿਤਸਰ ਜਿਹੜਾ ਉਹ ਘੰਟਿਆਂ ਬਾਅਦ ਇਹਨਾਂ ਨੂੰ ਮਿਲਣ ਦਾ ਟਾਈਮ ਨਹੀਂ ਦਿੰਦਾ, ਗਵਰਨਰ ਪੰਜਾਬ ਜਾਂ ਦਿੱਲੀ ਦੀ ਮਿਨਿਸਟਰੀ। ਹੁਣ ਤਰਲਿਆਂ ਦਾ ਲੈਵਲ ਕਿੱਥੇ? ਉਹ ਕੌਮ ਜਿਹੜੀ 172-73 ਸਾਲ ਪਹਿਲਾਂ ਸੋਵਰਨ ਕੌਮ ਸੀ, ਕਿੱਥੇ ਉਹ ਪਾਰਟੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਜਿਹੜੀ 1947 ਦੀ ਨੈਗੋਸ਼ੀਏਸ਼ਨ ਫਾਰ ਟਰਾਂਸਫਰ ਆਫ ਪਾਵਰ ਵੇਲੇ ਤੀਸਰੀ ਧਿਰ ਸੀ। ਅੱਜ ਸਿਰਫ ਤੇ ਸਿਰਫ ਇਹੀ ਕੰਮ ਰਹਿ ਗਿਆ ਕਿ ਜੀ ਕਿਹੜੀ ਫਿਲਮ ਜਿਹੜੀ ਹੈ ਉਹ ਸਿੱਖੀ ਸਿਧਾਂਤਾਂ ਮੁਤਾਬਕ ਹੈ ਨਹੀਂ ਹੈ, PTC ਚੱਲਣਾ ਹੈ, ਆਪਣਾ ਅਸੀਂ ਚੈਨਲ ਸ਼ੁਰੂ ਕੀਤਾ ਹੈ ਹੁਣ ਸ਼੍ਰੋਮਣੀ ਕਮੇਟੀ ਦਾ। ਮਤਲਬ ਉਸ ਡਿਬੇਟ ਤੋਂ ਹੁਣ ਜਿਹੜੀ ਡਿਬੇਟ ਅੱਜ ਪਿਛਲੇ 2 ਦਿਨਾਂ ਤੋਂ, ਔਰ ਸਾਨੂੰ ਵੀ ਇੱਕ ਦੋ ਨੇ ਲਿਖਿਆ ਕਿ ਜਿਹਦੇ ਤੇ ਮੈਨੂੰ ਵੈਸੇ ਅਫਸੋਸ ਵੀ ਹੁੰਦਾ ਕਿ ਵਾਰੀ ਆਪਣੇ ਵੀ ਜਿਹੜੇ ਲਿਖਣ ਵਾਲੇ ਨੇ ਕਿ ਜੀ ਦੇਖੋ ਦਰਬਾਰ ਸਾਹਿਬ ਦਾ ਮਾਡਲ ਇਹ ਗਿਫਟ ਕੀਤਾ ਸੀ ਜਦੋਂ ਮੋਦੀ ਆਇਆ। ਹੁਣ ਜਿਹੜੀ ਉਹਨਾਂ ਦੀ ਸਰਕਾਰ ਨੇ ਯੂਨੀਅਨ ਮਿਨਿਸਟਰੀ ਆਫ ਸਟੇਟ ਐਂਡ ਕਲਚਰ ਨੇ ਕਿਹਾ
ਕਿ ਜੀ ਉਹਨਾਂ ਜਿਨ੍ਹਾਂ ਚੀਜ਼ਾਂ ਦੀ ਨਿਲਾਮੀ ਕੀਤੀ ਜਾਣੀ ਹੈ 31 ਅਕਤੂਬਰ ਤੱਕ ਆਕਸ਼ਨ, ਉਹਨਾਂ ਦੇ ਵਿੱਚ ਦਰਬਾਰ ਸਾਹਿਬ ਦਾ ਰਿਪਲਾਈਕ ਹੈ, ਸਟੈਚੂ ਹੈ ਲਾਰਡ ਲక్ష్ਮੀ ਨਾਰਾਇਣ ਵਿਠਲ ਦਾ, ਬਰਾਸ ਸਟੈਚੂ ਹੈ ਲਾਰਡ ਰਾਮ ਦਾ, ਸੀਤਾ ਦਾ, ਲਕਸ਼ਮਣ ਦਾ, ਹਨੂਮਾਨ ਦਾ, ਰਾਮ ਦਰਬਾਰ ਦਾ ਹੈ, ਤੇ ਸੋਵੀਨੀਅਰ ਜੈਰੂਸ਼ਲਮ ਤੇ ਦੂਸਰੀਆਂ ਆਈਟਮਾਂ ਇਹ ਆਕਸ਼ਨ ਕੀਤੀਆਂ ਜਾਣੀਆਂ। ਔਰ ਸਿੱਖਾਂ 'ਚ ਤੁਸੀਂ ਦੇਖੋ ਜਿਨ੍ਹਾਂ ਨੂੰ ਕੋਈ ਇਸ ਗੱਲ ਦਾ ਅਹਿਸਾਸ ਇੱਕ ਵੱਡੇ ਤਬਕੇ ਨੂੰ ਨਹੀਂ ਹੈ ਕਿ ਸਾਡੇ ਨਾਲ ਸਲੂਕ ਕੀ ਹੋ ਰਿਹਾ ਹੈ। ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਸਾਥੀ 8-9 ਮਹੀਨੇ ਤੋਂ ਉਹ 2900 ਕਿਲੋਮੀਟਰ ਦੂਰ ਅੰਦਰ ਤਾੜੇ ਹੋਏ ਨੇ। ਪੰਜਾਬ 'ਚ ਜਦੋਂ ਮਰਜ਼ੀ ਆ ਉਹਦੀ ਦਿਨਕਰ ਗੁਪਤੇ ਦੀ ਟੀਮ ਆ ਕੇ ਜਿਹਨੂੰ ਮਰਜ਼ੀ ਨੌਜਵਾਨ ਨੂੰ ਚੁੱਕ ਲੈਂਦੀ ਹੈ। ਕਿਵੇਂ ਜਿਹੜਾ ਧੱਕਾ ਸ਼ਰੇਆਮ ਦੂਜਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ। ਹੁਣ ਇਸ ਗੱਲ ਤੇ ਲੱਗੇ ਨੇ, ਦੇਖੋ ਜੀ ਜਿਹੜਾ ਦਰਬਾਰ ਸਾਹਿਬ ਦਾ ਮਾਡਲ ਹੈ ਇਹ ਜਿਹੜਾ ਇਹਨੂੰ ਨਹੀਂ ਨਿਲਾਮ ਕਰਨਾ ਚਾਹੀਦਾ। ਪਹਿਲੀ ਗੱਲ ਵੀ ਤੁਹਾਨੂੰ ਇਹ ਕਿਹਨੇ ਕਿਹਾ ਵੀ ਹਰ ਚੌਥੇ ਦਿਨ ਜਿਹੜਾ ਤੁਰਿਆ ਹੁੰਦਾ ਡਰਾਮਾ ਕਰਨ ਨੂੰ ਵੀ ਉਹਨਾਂ ਨੂੰ ਤੁਸੀਂ ਇਹ ਜਿਹੜਾ ਇਸ ਕਿਸਮ ਦੇ ਤੋਹਫੇ ਦਿੰਦੇ ਹੋ? ਕਿਤਾਬਾਂ 4 ਦੇ ਦਿਓ ਜਿਹੜਾ ਵੀ ਆਉਂਦਾ। ਫਿਰ ਦੂਸਰੇ ਪਾਸੇ ਈਡਾ ਔਰ ਉਹਦੇ 'ਚ ਹੁਣ ਉਹ ਧਾਮੀ ਪ੍ਰੈਸ ਕਾਨਫਰੰਸ ਕਰਕੇ ਕਹਿ ਰਿਹਾ the model of Sachkhand Shri Harmandir Sahib should not be auctioned during the auction of honors and gifts received by PM Modi. This is not an ordinary gift but a symbol of devotion and respect. I appeal to Prime Minister to keep the model at his residence. ਇਹ ਧਾਮੀ ਪ੍ਰੈਸ ਕਾਨਫਰੰਸ ਕਰਕੇ ਇਹ ਉਹਨੂੰ ਫਿਕਰ ਪਿਆ ਹੈ। ਉਹ ਭਾਈ ਤੁਹਾਡੇ ਰਾਜ ਨਾਲ ਸੰਬੰਧਿਤ ਜਿਹੜੀਆਂ ਯਾਦਾਂ ਨੇ ਉਹ ਇੰਗਲੈਂਡ 'ਚ ਜਾਂ ਦੂਜੇ ਆਕਸ਼ਨ ਹੁੰਦੀਆਂ ਨੇ, ਉੱਥੇ ਤੁਹਾਨੂੰ ਕਦੇ ਨਹੀਂ ਲੱਗਾ ਵੀ ਸ਼੍ਰੋਮਣੀ ਕਮੇਟੀ ਨੇ ਆਲਰੇਡੀ ਤੁਹਾਡਾ ਸੈਂਟਰਲ ਸਿੱਖ ਮਿਊਜ਼ੀਅਮ ਉਜਾੜਿਆ, ਉਹਨਾਂ ਨੇ ਲੁੱਟ ਕੇ ਲੈ ਗਏ। ਕਿ ਜਿਹੜੀਆਂ ਤੁਹਾਡੀਆਂ ਰਾਜ ਭਾਗ ਜਿਹੜਾ ਪ੍ਰਾਈਡ ਹੈ ਉਹਨਾਂ 'ਚ ਜਾ ਕੇ ਉਹਨਾਂ ਨੂੰ ਲਓ ਖਰੀਦੋ, ਉਹਨਾਂ ਨੂੰ ਆਕਸ਼ਨ ਦੇ ਵਿੱਚ ਕਰਕੇ ਆਪਣਾ ਜਿਹੜਾ ਇੱਕ ਐਸਟੈਬਲਿਸ਼ ਕਰੋ ਤਾਂ ਕਿ ਤੁਹਾਡਾ ਪ੍ਰਾਈਡ ਨਿਕਲੇ। ਹੁਣ ਉਹ ਇਹਨਾਂ ਨੂੰ ਦਰਬਾਰ ਸਾਹਿਬ ਦਾ ਮਾਡਲ ਦੇਣ ਵੇਲੇ ਵੀ ਇਹ ਬੜਾ ਸਿੰਬਲ ਹੈ ਡਿਵੋਸ਼ਨ ਦਾ, ਉਹ ਆਪਣੇ ਘਰ 'ਚ ਰੱਖੇ। ਉਹ ਤੁਹਾਨੂੰ ਤੁਹਾਡੀ ਕੌਮ ਨੂੰ ਜ਼ਲੀਲ ਕਰ ਰਹੇ ਨੇ ਤੇ ਤੁਸੀਂ ਉਹਦੇ ਤੋਂ ਇਸ ਕਿਸਮ ਦੇ ਤਰਲੇ ਕਰ ਰਹੇ। ਇਹ ਹੁੰਦਾ ਜਦੋਂ ਕੌਮਾਂ ਰਾਜ ਭਾਗ ਗਵਾਉਂਦੀਆਂ ਨੇ, ਗੁਲਾਮੀ ਕਬੂਲਦੀਆਂ ਨੇ ਇੱਕ ਹਿੱਸਾ, ਉਹ ਫਿਰ ਕਿਸ ਹੱਦ ਤੱਕ ਨਿਗਾਰ ਆਉਂਦਾ ਹੈ ਇਹ ਇਹਨਾਂ ਦੇ ਐਟੀਟਿਊਡ ਤੋਂ ਤੁਸੀਂ ਦੇਖ ਸਕਦੇ। ਬਿਲਕੁਲ ਜੀ ਰਾਜ ਸਾਹਿਬ, ਨੋ ਡਾਊਟ। ਸੋ ਹੁਣ ਆਪਣੇ ਵਿਊਅਰਸ ਦੇ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਆ। ਸੋ ਮਹਿੰਦਰਪਾਲ ਸਿੰਘ ਜੀ ਫਤਿਹ ਬੁਲਾਉਂਦੇ ਨੇ, ਉਹ ਚੜ੍ਹਦੀ ਕਲਾ ਕਹਿੰਦੇ ਨੇ ਸਿੱਖ ਕੌਮ ਲਈ। ਔਰ ਜਸਵੀਰ ਬਰਾੜ ਜੀ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ, 6 ਫॉर ਜਸਟਿਸ ਜ਼ਿੰਦਾਬਾਦ। ਐਂਡ ਗੁਰਜੈਰ ਸਿੰਘ ਵੀ ਹਾਂਜੀ ਵੀ 6 ਫॉर ਜਸਟਿਸ ਜ਼ਿੰਦਾਬਾਦ ਕਹਿੰਦੇ ਨੇ। ਐਂਡ ਇਸੇ ਤਰ੍ਹਾਂ ਤਰਲੋਚਨ ਸਿੰਘ ਜੀ ਵੀ ਕਹਿੰਦੇ ਨੇ ਡਾਕਟਰ ਸਾਹਿਬ आगे बढ़ो, जद्दोजहद जारी रखो, हम तुम्हारे साथ हैं, खालसा जिंदाबाद, साडे सारे जुझारू योधे जिंदाबाद। बहुत मेहरबानी। सिंह गरचा जी खालसा जिंदाबाद कहते ने। एंड एहसान फरामोश हिंदुस्तानी कहते ने कि राज करेगा खालसा, आकी रहे ना कोई, ख्वार होए सब मिलेंगे, बचे शरण जो होए, राज बिना न धर्म चले हैं, धर्म बिना सब दले मले हैं, चूंकार अज हमा हिलते दर गुजरश गुजश्त हलाल अस्त बुर्दन बा शमशीर दस्त, खालसा जिंदाबाद क्या। और इसी तरह जी कहते हैं कि अकाल तक तू आई आवाज़, खालसा जिंदाबाद जिंदाबाद उन्होंने क्या है। इसी तरह निहंग सिंह जी भी आए ने, कहते डॉक्टर साहब जी इन्हां चाणक्या पॉलिसी इंडिया च तां चला रहे ने, हुण ये कैनेडा च भी यही कुछ करना चाहते ने जी। एंड सुखविंदर सिंह जी फतेह एंड खालसा जिंदाबाद कहते हैं। एंड गुरमुख सिंह जी खालसा जिंदाबाद एंड फतेह बुलाते हैं। एंड इस तरह तरलोचन सिंह जी कहते हैं कि हाँ जी फतेह बुला के हाँ जी इन्हों का भी यही कि खालसा जिंदाबाद, झूलते निशान रहे पंथ महाराज के, जूझते जवान रहे पंथ महाराज के, देख देख फतेह जूझते जवान रहे। हाँ जी पंथ की जीत उन्होंने किया है। एंड इस तरह मैसेज साढ़े को है डॉक्टर परमजीत सिमरा जी समरा जी कहते हैं कि TV 84 के समुचे परिवार को प्यार सहित सत्कार सहित गज वज के बुलाई गई दशमेश पिता गुरु गोबिंद सिंह साहब जी की बख्शिश प्राप्त गुरफतेह। वाहिगुरू जी का खालसा, वाहिगुरू जी की फतेह। एंड इसी तरह जतिंदर सिंह जी डॉक्टर साहब आई एम लिटिल बिट बिजी बट आई एम वाचिंग यू our program every day before going to bed, so nice। शुक्रिया। मैं हूँ जसबीर सिंह, दलजीत सिंह, फतेह और दीप सिंह कहते ने पिंकी कैट का भी डेंगू नाम का कतल हो गया।
ਹੁਣ ਕਈ ਕਾਲੇ ਚਿੱਠੇ ਗੁਪਤ ਰਹਿ ਜਾਣੇ ਨੇ। ਇਹ ਤਾਂ ਹੁੰਦਾ ਹੀ ਹੈ ਜੀ, ਕਿਉਂਕਿ ਐਟਲੀਸਟ 52 ਝੂਠੇ ਪੁਲਿਸ ਮੁਕਾਬਲੇ ਬਣਾਉਣ ਦਾ, ਜਿੱਦਾਂ ਉਹਨੇ ਕਿਹਾ ਸੀ ਮੈਂ ਵਿਟਨੈਸ ਹਾਂ, ਹਾਲਾ ਬੇਇਤਬਾਰਾ ਗੁੰਡਾ ਸੀ, ਲੇਕਿਨ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਵੀ ਉਹ ਇਹ ਕਹਿ ਰਿਹਾ ਸੀ ਮੈਂ ਬਹੁਤ ਸਾਰੇ ਇੰਕਸ਼ਾਫ ਜਿਹੜੀ ਕਿਤਾਬ ਲਿਖ ਰਿਹਾ ਉਹਦੇ ਚ ਕਰਾਂਗੇ। ਉਹ ਜਿਵੇਂ ਗਿਆਨੀ ਜ਼ੈਲ ਸਿੰਘ ਦੀ ਲਿਖੀ ਕਿਤਾਬ ਵਿੱਚ ਹੀ ਰਹਿ ਗਈ, ਟਰੱਕ ਆ ਕੇ ਵਿੱਚ ਵੱਜਿਆ ਮਾਰਤਾ, ਸੋ ਐਲੀਮੀਨੇਟ ਕਰ ਦਿੱਤੇ ਜਾਂਦੇ ਨੇ। ਬਿਲਕੁਲ। ਔਰ ਦੀਪ ਸਿੰਘ ਕਹਿੰਦੇ ਨੇ ਮੂਤ ਪੀਣੇ ਭਾਰਤ ਦੇ ਹਿਸਾਬ ਨਾਲ ਹਰ ਟਾਹਣੀ ਉੱਤੇ ਬਾਂਦਰ ਬੈਠਾ ਹੈ, ਇੰਜ਼ਾਮੇ ਹਿੰਦੁਸਤਾਨ ਕਿਆ ਹੋਗਾ। ਬਾਂਦਰਾਂ ਨੇ ਫਿਰ ਕੀ ਕਰਨਾ ਹੁੰਦਾ ਜੀ। ਸੋਹਣ ਸਿੰਘ ਮਾਹਲ ਉਹਨਾਂ ਨੇ ਫਤਿਹ ਬੁਲਾਈ ਹੈ ਤੁਹਾਨੂੰ ਵੀ, ਔਰ ਕਿਰਪਾਲ ਚੀਮਾ ਲਿਖਦੇ ਨੇ दुर्जन के मारवे को कष्ट निवारवे को असुर सिंगारवे को खालसा बनायो है। खालसा सोए निर्धन को पाले, खालसा सोए दुष्ट को गाले। दिल्ली तख्त पर बहेगी आप गुरु की फौज, छतर चलेंगे शीस पर बड़ी करेगी मौज। ऐसी वस्त जगत में नाही, जो मैं दई खालसे ना ताही। कि खालसे ना ही, ये 10वें पातशाह का फरमान है कि दुनिया च ऐसी कोई चीज़ नहीं है जिहड़ी मैं खालसे नूं ना दित्ती। तो गुरु ने यही कहा कि खालसा मेरो सतगुर पूरा, खालसा मेरो सज्जन सूरा, खालसा मेरी जान की जान, खालसा मेरो प्राण को प्राण, खालसा मेरो मैं खालसे का ओत पोत सागर बुंदेरो। ऐसी वस्त जगत में नाही, जो मैं दई खालसे नाही। राजविंदर सिंह कहते हैं वाहिगुरू जी का खालसा वाहिगुरू जी की फतेह। सीम्स लाइक आफ्टर सेंडिंग चक्रा टू मून मिशन, टेररिस्ट इंडियन स्टेट फेट हैज चेंज नाउ, कतर गेव them the gift they deserve। बिल्कुल यही साड़ सती है वो ਜਿਹੜਾ ਗੱਡਾ ਭੇਜਿਆ ਉੱਥੇ, ਉਹਦੇ ਤੋਂ ਬਾਅਦ ਸਭ ਕੁਝ ਪੁੱਠਾ ਹੋ ਗਿਆ। ਸੋ ਇਹੀ ਨੇ। ਬਾਕੀ ਜਸਪਾਲ ਸਿੰਘ ਕਹਿੰਦੇ ਨੇ ਖਾਲਿਸਤਾਨ ਆਜ਼ਾਦੀ ਹੀ ਹੱਲ ਹੈ ਪੰਜਾਬੀਓ, ਓਪਨ ਆਈਜ਼ ਪੰਜਾਬ ਹੱਲ, ਪੰਜਾਬ ਰੈਫਰੈਂਡਮ। ਬਿਲਕੁਲ ਠੀਕ ਫਰਮਾਇਆ ਜਸਪਾਲ ਸਿੰਘ ਜੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।